नमस्कार, सत श्री अकाल, आदाब। मेरा नाम मनदीप पूनिया है ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਮੈਂ ਇੱਕ ਵਾਰ ਫਿਰ ਹਾਜ਼ਰ ਹਾਂ ਨਵੇਂ ਬੁਲਟਨ ਦੇ ਨਾਲ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਮੁੱਖ ਖਬਰਾਂ ਤੋਂ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਬਣੇ ਰਹਿਣਗੇ ਸੁਖਵਿੰਦਰ ਸਿੰਘ ਸੁੱਖੂ। ਕਾਂਗਰਸ ਦੇ ਆਬਜ਼ਰਵਰਾਂ ਨੇ ਕਿਹਾ ਕਿ ਉਹਨਾਂ ਨੇ ਸਾਰੇ ਮਤਭੇਦ ਸੁਲਝਾ ਲਏ ਨੇ। ਹਿਮਾਚਲ ਪ੍ਰਦੇਸ਼ 'ਚ ਕਾਂਗਰਸ ਦੇ 6 ਬਾਗੀ ਵਿਧਾਇਕਾਂ ਨੂੰ ਡਿਸਕੁਆਲੀਫਾਈ ਕਰ ਦਿੱਤਾ ਗਿਆ ਹੈ। ਉੱਥੋਂ ਦੇ ਸਪੀਕਰ ਕੁਲਦੀਪ ਪਠਾਨੀਆ ਨੇ ਕਿਹਾ ਕਿ ਦਲ ਬਦਲ ਕਾਨੂੰਨ ਦੇ ਤਹਿਤ ਉਹਨਾਂ ਨੂੰ ਇੱਕ ਯਾਚੀਕਾ ਮਿਲੀ ਸੀ, ਜਿਹਦੇ 'ਤੇ ਸੁਣਵਾਈ ਕਰਦਿਆਂ ਉਹਨਾਂ ਨੇ 6 ਵਿਧਾਇਕਾਂ ਨੂੰ ਜਿਨ੍ਹਾਂ ਨੇ ਕ੍ਰੋਸ ਵੋਟਿੰਗ ਕੀਤੀ ਸੀ ਉਹਨਾਂ ਨੂੰ ਡਿਸਕੁਆਲੀਫਾਈ ਕਰ ਦਿੱਤਾ ਹੈ। CBI ਤੇ ਸੰਮਨ ਤੋਂ ਬਾਅਦ ਅਖਿਲੇਸ਼ ਯਾਦਵ ਨੇ ਕਿਹਾ ਹੈ ਕਿ ਇਹ ਜਿਹੜਾ ਸੰਮਨ CBI ਨੇ ਭੇਜਿਆ ਇਹਦਾ ਜਵਾਬ ਉਹ ਪਹਿਲੇ ਹੀ ਦੇ ਚੁੱਕੇ ਨੇ, ਫਿਰ ਵੀ ਉਹ ਵੋਟਾਂ ਨੇੜੇ ਉਹਨਾਂ ਨੂੰ ਬਾਰ-ਬਾਰ ਸੰਮਨ ਕਿਉਂ ਭੇਜੇ ਜਾ ਰਹੇ ਨੇ। ਪश्चिम ਬੰਗਾਲ ਦੇ ਸੰਦੇਸ਼ ਖਾਲੀ ਮਾਮਲੇ 'ਚ ਤ੍ਰਿਣਮੂਲ ਕਾਂਗਰਸ ਦੇ ਸਾਂਸਦ ਸਾਂਝਾ ਸ਼ੇਖ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੱਸਦੀ ਹੈ ਕਿ ਸਾਂਝਾ ਸ਼ੇਖ ਨੂੰ ਪਾਰਟੀ ਨੇ 6 ਸਾਲ ਵਾਸਤੇ ਆਪਣੀ ਪਾਰਟੀ ਮੈਂਬਰਸ਼ਿਪ ਤੋਂ ਸਸਪੈਂਡ ਕਰ ਦਿੱਤਾ ਹੈ ਤੇ ਉਹਨੂੰ 10 ਦਿਨਾਂ ਵਾਸਤੇ ਪੁਲਿਸ ਹਿਰਾਸਤ 'ਚ ਭੇਜ ਦਿੱਤਾ ਹੈ। ADR ਐਸੋਸੀਏਸ਼ਨ ਫॉर ਡੈਮੋਕ੍ਰੈਟਿਕ ਰਿਫਾਰਮਸ ਨਾਂ ਦੀ ਸੰਸਥਾ ਨੇ ਇੱਕ ਰਿਪੋਰਟ 'ਚ ਖੁਲਾਸਾ ਕਰਦਿਆਂ ਕਿਹਾ ਹੈ ਕਿ ਮੁਲਕ ਦੀ 6 ਨੈਸ਼ਨਲ ਪਾਰਟੀਆਂ ਦੀ ਟੋਟਲ ਇਨਕਮ ਸਾਲ 2022 ਤੇ 23 ਵਾਸਤੇ 3077 ਕਰੋੜ ਰਹੀ, ਜਿਹਦੇ 'ਚ ਕੱਲੀ BJP ਕੋਲ 2371 ਕਰੋੜ ਰਹੇ। ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦਾ ਅੱਜ ਉਹਨਾਂ ਦੇ ਪਿੰਡ ਬੱਲੋ 'ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਦੱਸਦੀ ਹੈ ਕਿ ਬੱਲੋ ਪਿੰਡ ਬਠਿੰਡੇ ਜ਼ਿਲ੍ਹੇ 'ਚ ਪੈਂਦਾ ਹੈ ਤੇ ਸ਼ੁਭਕਰਨ ਸਿੰਘ ਦੀ ਡੈਥ 21 ਫਰਵਰੀ ਨੂੰ ਦਿੱਲੀ ਚਲੋ ਵਾਲੀ ਕਾਲ ਦੇ ਦੌਰਾਨ ਖਨੌਰੀ ਬਾਰਡਰ 'ਤੇ ਹੋਈ ਸੀ ਤੇ ਕਿਹਾ ਗਿਆ ਕਿ ਉਹਨਾਂ ਦੀ ਮੌਤ ਹਰਿਆਣਾ ਪੁਲਿਸ ਦੀ ਗੋਲੀ ਨਾਲ ਹੋਈ ਹੈ ਤੇ ਉਹ ਰਜਿੰਦਰਾ ਹਸਪਤਾਲ 'ਚ ਉਹਨਾਂ ਦੀ ਡੈੱਡ ਬੋਡੀ ਸੀਗੀ। 7-8 ਦਿਨ ਇਸ ਕਰਕੇ ਲੱਗ ਗਏ ਕਿਉਂਕਿ ਕਿਸਾਨ ਆਗੂ ਚਾਹ ਰਹੇ ਸੀਗੇ ਕਿ 302 ਦੀ FIR ਦਰਜ ਕੀਤੀ ਜਾਵੇ ਤੇ ਕੱਲ੍ਹ ਸ਼ਾਮ ਨੂੰ ਪੰਜਾਬ ਪੁਲਿਸ ਦੇ ਪਾਤੜਾ ਥਾਣੇ 'ਚ 302 ਦੀ FIR ਦਰਜ ਹੋਣ ਤੋਂ ਬਾਅਦ ਕਿਸਾਨ ਆਗੂਆਂ ਨੇ ਅੱਜ ਉਹਨਾਂ ਦੇ ਪਿੰਡ ਬੱਲੋ 'ਚ ਉਹਦਾ ਅੰਤਿਮ ਸੰਸਕਾਰ ਕੀਤਾ ਹੈ। ਇਹ ਸੀਗੀਆਂ ਅੱਜ ਦੀਆਂ ਮੁੱਖ ਖਬਰਾਂ। ਹੁਣ ਕਰਦੇ ਹਾਂ ਆਪਾਂ ਇਹਨਾਂ ਖਬਰਾਂ ਦਾ ਪੋਸਟਮਾਰਟਮ ਤੇ ਸ਼ੁਰੂਆਤ ਕਰਦੇ ਹਾਂ ਆਪਾਂ ਹਿਮਾਚਲ ਪ੍ਰਦੇਸ਼ ਵਾਲੀ ਖਬਰ ਤੋਂ। ਕੱਲ੍ਹ ਵੀ ਆਪਾਂ ਡਿਸਕਸ ਕੀਤਾ ਸੀਗਾ ਕਿ ਕਿਵੇਂ ਕ੍ਰੋਸ ਵੋਟਿੰਗ ਦੀ ਵਜ੍ਹਾ ਨਾਲ ਉੱਥੇ BJP ਦੇ ਰਾਜ ਸਭਾ ਕੈਂਡੀਡੇਟ ਸੀਗੇ ਉਹ ਚੋਣ ਜਿੱਤ ਗਏ ਤੇ 6 ਕਾਂਗਰਸੀ ਵਿਧਾਇਕਾਂ ਨੇ ਕ੍ਰੋਸ ਵੋਟਿੰਗ ਕੀਤੀ ਸੀ। ਅੱਜ ਉਹਨਾਂ ਖਿਲਾਫ ਦਲ ਬਦਲ ਕਾਨੂੰਨ ਤਹਿਤ ਵਿਧਾਨ ਸਭਾ ਸਪੀਕਰ ਕੋਲ ਯਾਚੀਕਾ ਗਈ ਤੇ ਉੱਥੋਂ ਦੇ ਸਪੀਕਰ ਕੁਲਦੀਪ ਪਠਾਨੀਆ ਨੇ ਉਸ ਯਾਚੀਕਾ ਸਵੀਕਾਰ ਕਰਦਿਆਂ ਉਹ 6 ਵਿਧਾਇਕਾਂ ਦੀ ਜਿਹੜੀ ਮੈਂਬਰਸ਼ਿਪ ਹੈਗੀ ਆ ਉਹ ਡਿਸਕੁਆਲੀਫਾਈ ਕਰਤਾ ਹੈ, ਉਹਨਾਂ ਨੂੰ ਡਿਸਕੁਆਲੀਫਾਈ ਕਰਤਾ ਹੈ। ਤੇ ਉੱਥੇ ਇਹ ਵੀ ਇੱਕ ਖਤਰਾ ਮਹਿਸੂਸ ਹੋਣ ਲੱਗਿਆ ਸੀਗਾ ਕਿ ਕਦੇ BJP ਵਾਲੇ ਕਾਂਗਰਸੀ ਵਿਧਾਇਕਾਂ ਨੂੰ ਤੋੜ ਕੇ ਆਪਣੀ ਸਰਕਾਰ ਨਾ ਬਣਾ ਲੈਣ ਤੇ ਸੁਖਵਿੰਦਰ ਸੁੱਖੂ ਦੀ ਕੁਰਸੀ ਖਤਰੇ 'ਚ ਸੀਗੀ। ਹਿਮਾਚਲ ਪ੍ਰਦੇਸ਼ ਦੇ ਉਹ ਮੁੱਖ ਮੰਤਰੀ ਹਨ ਤੇ ਉਸ ਤੋਂ ਬਾਅਦ ਕਾਂਗਰਸ ਦੀ ਸੈਂਟਰਲ ਲੀਡਰਸ਼ਿਪ ਨੇ 3 ਆਗੂਆਂ ਨੂੰ ਉੱਥੇ ਭੇਜਿਆ। ਇੱਕ ਤਾਂ ਹਰਿਆਣੇ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਸੀਗੇ ਤੇ ਦੂਜੇ ਕਰਨਾਟਕ ਦੇ ਡਿਪਟੀ ਮੁੱਖ ਮੰਤਰੀ DK शिव कुमार ਸੀਗੇ ਤੇ ਹੋਰ ਵੀ ਕਈ ਸੈਂਟਰਲ ਤੋਂ ਆਗੂ ਆਏ, ਪਰ ਇਹ ਦੋ ਮੇਨ ਚਿਹਰੇ ਸੀਗੇ ਜਿਨ੍ਹਾਂ ਨੇ ਸੁਖਵਿੰਦਰ ਸੁੱਖੂ ਤੇ ਕਾਂਗਰਸ ਦੇ ਜਿਹੜੇ ਹਿਮਾਚਲ ਪ੍ਰਦੇਸ਼ 'ਚ ਵਿਧਾਇਕ ਹੈਗੇ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਦੇ ਜਿਹੜੇ ਮਸਲੇ ਸੀਗੇ ਉਹ ਸਾਰੇ ਰਿਜ਼ੋਲਵ ਕਰਨ ਵੱਲ ਉਹ ਵਧੇ। ਤੇ ਸ਼ਾਮ ਨੂੰ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਸੁਖਵਿੰਦਰ ਸੁੱਖੂ ਤੇ ਵਿਧਾਇਕਾਂ ਦੇ ਜਿਹੜੇ ਆਪਸ 'ਚ ਦਿੱਕਤਾਂ ਸੀਗੀਆਂ ਉਹ ਰਿਜ਼ੋਲਵ ਕਰ ਲਈਆਂ ਗਈਆਂ। ਇੱਕ ਵਾਰ ਤਾਂ ਇਹ ਵੀ ਲੱਗ ਰਿਹਾ ਸੀਗਾ ਕਦੇ ਸੁਖਵਿੰਦਰ ਸੁੱਖੂ ਨੂੰ ਉਹ ਮੁੱਖ ਮੰਤਰੀ ਪਦ ਤੋਂ ਹਟਾ ਨਾ ਦੇਣ ਤੇ ਕਦੇ BJP ਸਰਕਾਰ ਨਾ ਬਣਾ ਲਏ। ਇਸ ਕਿਸਮ ਦੇ ਕਿਆਸ ਪੂਰੇ ਦਿਨ ਸੋਸ਼ਲ ਮੀਡੀਆ 'ਤੇ ਲਗਾਏ ਜਾ ਰਹੇ ਸੀ, ਪਰ ਸ਼ਾਮ ਨੂੰ ਇਹ ਸਾਰੇ ਕਿਆਸਾਂ 'ਤੇ ਸਟੋਪ ਲੱਗਿਆ ਤੇ ਜਿਹੜੇ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਸੀਗੇ ਵੀਰਭੱਦਰ ਸਿੰਘ ਉਹਨਾਂ ਦਾ ਮੁੰਡੇ ਵਿਕਰਮਾਦਿੱਤਿਆ ਸਿੰਘ ਉਹ ਵੀ ਬਾਗੀ ਹੋ ਰੱਖੇ ਨੇ। ਉਹਨਾਂ ਨੇ ਆਪਣੇ ਮੰਤਰੀ ਪਦ ਤੋਂ ਇਸਤੀਫਾ ਦੇ ਰੱਖਿਆ ਹੈ ਤੇ ਉਹ ਲਗਾਤਾਰ ਕਹਿ ਰਹੇ ਹਨ ਕਿ ਉਹਨਾਂ ਦੇ ਪਿਤਾ ਜੀ ਦੇ ਨਾਂ 'ਤੇ ਚੋਣ ਲੜਿਆ ਗਿਆ ਤੇ ਜਦੋਂ ਚੋਣ ਜਿੱਤ ਗਏ ਤਾਂ ਫਿਰ ਮੁੱਖ ਮੰਤਰੀ ਕਿਸੇ ਹੋਰ ਨੂੰ ਬਣਾਤਾ ਗਿਆ। ਉਹਨਾਂ ਦੀ ਮਾਤਾ ਜੀ ਸਾਂਸਦ ਹਨ ਤੇ ਉਹਨਾਂ ਦਾ ਨਾਂ ਪ੍ਰਤਿਭਾ ਸਿੰਘ ਹੈਗਾ ਤੇ ਪ੍ਰਤਿਭਾ ਸਿੰਘ ਤੇ ਉਹਨਾਂ ਦੇ ਮੁੰਡੇ ਵਿਕਰਮਾਦਿੱਤਿਆ ਦੇ ਬਾਗੀ ਤੇ ਦੇਖਣ ਨੂੰ ਮਿਲੇ, ਪਰ ਉਹ ਜਦੋਂ 6 ਵਿਧਾਇਕਾਂ ਨੂੰ ਦਲ ਬਦਲ ਕਾਨੂੰਨ ਤਹਿਤ ਡਿਸਕੁਆਲੀਫਾਈ ਕੀਤਾ ਗਿਆ ਤੇ ਉਹਨਾਂ ਦੇ ਤੇਵਰ ਠੰਡੇ ਹੋ ਗਏ ਤੇ ਉਹਨਾਂ ਨੇ ਬਾਅਦ 'ਚ ਉਹ ਡਿਸਕੁਆਲੀਫਿਕੇਸ਼ਨ 'ਤੇ ਕੋਈ ਬਿਆਨ ਵੀ ਨਹੀਂ ਦਿੱਤਾ ਤੇ ਕਿਹਾ ਕਿ ਅਸੀਂ ਪਾਰਟੀ ਦੀ ਗੱਲ ਮੰਨਾਂਗੇ। ਪਾਰਟੀ ਦੇ ਆਬਜ਼ਰਵਰਸ ਆਏ ਹੋਏ ਨੇ ਤੇ ਉਹਨਾਂ ਅੱਗੇ ਸਾਰੀ ਗੱਲ ਅਸੀਂ ਰੱਖਤੀ ਹੈ, ਹੁਣ ਦੇਖਦੇ ਹਾਂ ਕਿ ਕੀ ਬਣਦਾ। ਬਾਅਦ 'ਚ ਸ਼ਾਮ ਨੂੰ ਪ੍ਰੈਸ ਕਾਨਫਰੰਸ ਕਰਦੇ ਹਾਂ ਆਬਜ਼ਰਵਰਸ ਨੇ ਕਿਹਾ ਭੁਪਿੰਦਰ ਹੁੱਡਾ ਤੇ DK शिव कुमार ਨੇ ਕਿ ਅਸੀਂ ਹਿਮਾਚਲ ਵਾਲਿਆਂ ਦੀ ਸਾਰੀ ਜਿਹੜੀ ਗੱਲਬਾਤ ਹੈਗੀ ਉਹ ਸੁਣੀ ਹੈ ਤੇ ਇਹਨਾਂ ਦੇ ਮਸਲੇ ਰਿਜ਼ੋਲਵ ਕਰਤੇ ਨੇ। ਹੁਣ ਇੱਥੇ ਸਟੇਬਲ ਸਰਕਾਰ ਰਹੂਗੀ ਤੇ ਮੁੱਖ ਮੰਤਰੀ ਸਾਡੇ ਸੁਖਵਿੰਦਰ ਸਿੰਘ ਸੁੱਖੂ ਹੀ ਰਹਿਣਗੇ।
ਦੂਜੀ ਖਬਰ ਦੀ ਆਪਾਂ ਗੱਲ ਕਰੀਏ ਤਾਂ ਉਹ ਜੁੜੀ ਹੋਈ ਹੈ ਅਖਿਲੇਸ਼ ਯਾਦਵ ਨਾਲ। ਅਖਿਲੇਸ਼ ਯਾਦਵ ਉੱਤਰ ਪ੍ਰਦੇਸ਼ 'ਚ ਸਮਾਜਵਾਦੀ ਪਾਰਟੀ ਦੇ ਮੁੱਖ ਆਗੂ ਹਨ ਤੇ ਉਹਨਾਂ ਨੂੰ ਸੀਬੀਆਈ ਨੇ ਇੱਕ ਸਮਨ ਭੇਜਿਆ ਸੀਗਾ ਅਵੈਧ ਮਾਈਨਿੰਗ ਵਾਲੇ ਮਾਮਲੇ 'ਚ। ਤੇ ਉਹਨਾਂ ਨੇ ਫਿਰ ਸਵਾਲ ਖੜਾ ਕੀਤਾ ਕਿ ਦੇਖੋ ਹੁਣ ਚੋਣਾਂ ਦਾ ਟਾਈਮ ਹੈਗਾ, ਹੁਣ ਮੈਨੂੰ ਸੀਬੀਆਈ ਸਮਨ ਭੇਜ ਰਹੀ ਹੈ, ਜਦ ਕਿ ਇਸ ਸੰਮਨ 'ਚ ਜੋ ਕੁਝ ਲਿਖਿਆ ਹੋਇਆ ਇਹਦਾ ਜਵਾਬ ਤਾਂ ਮੈਂ ਪਹਿਲਾਂ ਹੀ ਸੀਬੀਆਈ ਨੂੰ ਦੇ ਚੁੱਕਿਆ। ਤੇ ਉਹਨਾਂ ਨੇ ਕਿਹਾ ਕਿ ਜਿਹੜੀ ਸੀਬੀਆਈ ਹੈ ਉਹ ਬੀਜੇਪੀ ਦੀ ਏਜੰਟ ਬਣ ਕੇ ਕੰਮ ਕਰ ਰਹੀ ਹੈ, ਜਿਹੜਾ ਕਿ ਠੀਕ ਨਹੀਂ ਹੈ। ਤੇ ਚੋਣਾਂ ਤੋਂ ਪਹਿਲਾਂ ਵਿਪਕਸ਼ੀ ਆਗੂਆਂ ਨੂੰ ਸੀਬੀਆਈ ਈਡੀ ਰਾਹੀਂ ਇਹ ਅਗਲੇ ਪਰੇਸ਼ਾਨ ਕਰ ਰਹੇ ਨੇ। ਫਿਰ ਆਪਾਂ ਪੱਛਮੀ ਬੰਗਾਲ ਵਾਲੇ ਮਾਮਲੇ ਦੀ ਗੱਲ ਕਰ ਲੈਂਦੇ ਹਾਂ। ਪੱਛਮੀ ਬੰਗਾਲ ਵਾਲਾ ਸੰਦੇਸ਼ ਖਾਲੀ ਵਾਲਾ ਜਿਹੜਾ ਮਾਮਲਾ ਹੈ ਉਹਨੂੰ ਬੀਜੇਪੀ ਨੇ ਚੁੱਕਿਆ ਸੀਗਾ ਤੇ ਬੀਜੇਪੀ ਆਗੂਆਂ ਨੇ ਉੱਥੇ ਪੂਰਾ ਰੌਲਾ ਪਾਈ ਰੱਖਿਆ। ਤੇ ਉੱਥੇ ਮਾਮਲਾ ਇਹ ਸੀਗਾ ਕਿ ਜਿਹੜਾ ਜਮੀ ਸਮੁੰਦਰ ਲਾਗੇ ਜਿਹੜਾ ਏਰੀਆ ਹੈਗਾ ਪੱਛਮੀ ਬੰਗਾਲ ਦਾ ਸੁੰਦਰ ਬਨ ਵਾਲਾ ਤੇ ਉੱਥੇ ਸਾਰਾ ਉਹ ਮਛੁਆਰਿਆਂ ਵਾਲਾ ਇਲਾਕਾ ਹੈਗਾ। ਉੱਥੇ ਜਿਹੜੇ TMC ਦੇ ਸਾਂਸਦ ਸਾਂਝਾ ਸ਼ੇਖ ਸੀਗੇ ਉਹ ਜ਼ਮੀਨਾਂ 'ਤੇ ਕਬਜ਼ਾ ਕਰਦੇ ਸੀਗੇ ਤੇ ਮਛੁਆਰਿਆਂ ਦਾ ਵੀ ਮੱਛੀ ਪਾਲਣ ਦਾ ਵੀ ਉਹਨਾਂ ਦਾ ਇੱਕ ਵੱਡਾ ਨੈਕਸਸ ਸੀਗਾ, ਜਿਹਦੇ 'ਤੇ ਜਿਸ ਕਰਕੇ ਉੱਥੋਂ ਦੇ ਲੋਕਲ ਮਛੁਆਰੇ ਉਹਨਾਂ ਤੋਂ ਪਰੇਸ਼ਾਨ ਸੀਗੇ ਤੇ ਉਹਨਾਂ ਨੇ ਇੱਕ ਪ੍ਰੋਟੈਸਟ ਵੀ ਕੀਤਾ ਤੇ ਉਹਨਾਂ 'ਤੇ FIRs ਵਗੈਰਾ ਵੀ ਕਰਵਾਈਆਂ। ਉਹਨਾਂ 'ਤੇ ਮਹਿਲਾਵਾਂ ਦੇ ਯੌਨ ਸ਼ੋਸ਼ਣ ਦੇ ਵੀ ਆਰੋਪ ਲੱਗੇ, ਜਿਹਦੇ ਕਾਰਨ ਜਿਹੜੀ TMC ਪਾਰਟੀ ਹੈਗੀ ਆ ਉਹ ਪ੍ਰੈਸ਼ਰ ਹੇਠ ਸੀਗੀ ਤੇ ਫਾਈਨਲੀ ਉਹਨਾਂ ਨੇ ਉਸ ਸਾਂਸਦ ਨੂੰ ਗ੍ਰਿਫਤਾਰ ਕਰਨ ਦਾ ਫੈਸਲਾ ਲਿਆ ਹੈ ਤੇ ਉਹਨੂੰ ਪਾਰਟੀ 'ਚੋਂ ਵੀ 6 ਸਾਲ ਵਾਸਤੇ ਕੱਢ ਦਿੱਤਾ ਹੈ। ਅਸੀਂ ਸਾਰੇ ਮਾਮਲੇ 'ਤੇ ਨਜ਼ਰ ਬਣਾਈ ਰੱਖੀ ਹੋਈ ਸੀ। ਮੈਂ ਕਲਕੱਤੇ ਆਪਣੇ ਪੱਤਰਕਾਰ ਦੋਸਤਾਂ ਨੂੰ ਵੀ ਫੋਨ ਲਾਇਆ, ਉਹਨਾਂ ਤੋਂ ਵੀ ਪੁੱਛਿਆ ਕੀ ਮਾਮਲਾ ਹੈਗਾ। ਉਹਨਾਂ ਨੇ ਕਿਹਾ ਕਿ ਮਹਿਲਾ ਉਤਪੀੜਨ ਵਾਲਾ ਮਾਮਲਾ ਤਾਂ ਨਹੀਂ ਹੈ, ਪਰ ਉਹ ਉੱਥੇ ਮਛੁਆਰਿਆਂ 'ਤੇ ਤਾਂ ਪੂਰਾ ਕਾਬੂ ਰੱਖਦਾ ਸੀਗਾ ਤੇ ਉੱਥੇ ਉਹਨੇ ਜ਼ਮੀਨ ਵੀ ਖਾਸੀ ਕਬਜ਼ਾ ਰੱਖੀ ਸੀਗੀ, ਦਬੰਗ ਟਾਈਪ ਸਾਂਸਦ ਸੀਗਾ ਤੇ ਇਸ ਕਰਕੇ ਉਹਦੇ 'ਤੇ ਕਾਰਵਾਈ ਤਾਂ ਬਣਦੀ ਸੀ ਕਿਉਂਕਿ ਉੱਥੇ ਲੋਕਲ ਖਾਸਾ ਗੁੱਸਾ ਸੀਗਾ। ਹੁਣ ਆਪਾਂ ਗੱਲ ਕਰ ਲੈਂਦੇ ਹਾਂ ਰੈਟ ਮਾਈਨਰਸ ਜਿਹੜੇ ਦਿੱਲੀ 'ਚ ਅੱਜ ਇੱਕ ਰੈਟ ਮਾਈਨਰ ਦਾ ਘਰ ਤੋੜਿਆ ਗਿਆ। ਉਹ ਰੈਟ ਮਾਈਨਰ ਨੇ ਉੱਤਰਾਖੰਡ ਪਿਛਲੇ ਸਾਲ ਨਵੰਬਰ 'ਚ ਉੱਤਰਾਖੰਡ 'ਚ ਜਿਹੜਾ ਉੱਤਰਕਾਸ਼ੀ 'ਚ ਟਨਲ 'ਚ 41 ਮਜ਼ਦੂਰ ਫਸੇ ਸੀ, ਉਦੋਂ ਉਹਨਾਂ ਨੂੰ ਕੱਢਣ 'ਚ ਖਾਸੀ ਵੱਡੀ ਭੂਮਿਕਾ ਨਿਭਾਈ ਸੀ ਤੇ ਖਾਸੀ ਵਾਹਵਾਈ ਲੁੱਟੀ ਸੀ ਕਿ ਹੁਣ ਰੈਟ ਮਾਈਨਰਾਂ ਨੇ। ਪਰ ਅੱਜ ਰੈਟ ਮਾਈਨਰ ਵਕੀਲ ਹਸਨ ਦਾ ਘਰ ਤੋੜ ਦਿੱਤਾ ਗਿਆ। ਉਸ ਤੋਂ ਬਾਅਦ ਪ੍ਰਿਯੰਕਾ ਗਾਂਧੀ ਦੀ ਵੀ ਸਟੇਟਮੈਂਟ ਆਈ ਹੈ, ਅਸਦੁੱਦੀਨ ਓਵੈਸੀ ਦੀ ਵੀ ਸਟੇਟਮੈਂਟ ਆਈ ਹੈ। ਜਦੋਂ ਪ੍ਰਧਾਨ ਮੰਤਰੀ ਮੋਦੀ ਨੇ ਵਾਹਵਾਈ ਲੁੱਟਣੀ ਹੁੰਦੀ ਹੈ ਉਦੋਂ ਤਾਂ ਰੈਟ ਮਾਈਨਰਾਂ ਦਾ ਨਾਂ ਲੈ ਕੇ ਉਹ ਕਹਿੰਦੇ ਕਿ ਦੇਖੋ ਅਸੀਂ 41 ਮਜ਼ਦੂਰ ਟਨਲ 'ਚੋਂ ਕੱਢ ਲਏ। ਪਰ ਹੁਣ ਜਦੋਂ ਉਹਨਾਂ ਨਾਲ ਖੜਨ ਦੀ ਵਾਰੀ ਆਈ, ਉਹਨਾਂ ਦਾ ਘਰ ਤੋੜੇ ਜਾ ਰਹੇ ਨੇ, ਉਸ ਟਾਈਮ ਸਰਕਾਰ ਉਹਨਾਂ ਨਾਲ ਖੜ ਨਹੀਂ ਰਹੀ ਹੈ ਤੇ ਉਹਨਾਂ ਦੇ ਤਸੱਦਦ ਕਰ ਰਹੀ ਹੈ। ਫਿਰ ਆਪਾਂ ਗੱਲ ਕਰ ਲੈਂਦੇ ਹਾਂ ਜਿਹੜੀ ADR ਦੀ ਰਿਪੋਰਟ ਹੈ ਇਹਦੇ ਬਾਰੇ। ਐਸੋਸੀਏਸ਼ਨ ਫॉर ਡੈਮੋਕ੍ਰੈਟਿਕ ਰਿਫਾਰਮ ਇੱਕ ਇੱਦਾਂ ਦੀ ਸੰਸਥਾ ਹੈ ਦਿੱਲੀ 'ਚ ਜਿਹੜੇ ਕਿ ਇਲੈਕਟੋਰਲ ਪਾਰਟੀਆਂ ਹੈਗੀਆਂ ਉਹਨਾਂ 'ਤੇ ਨਜ਼ਰ ਰੱਖਦੀ ਹੈ। ਉਹਨੇ ਹੀ ਜਿਹੜਾ ਪਾਰਟੀਆਂ ਨੂੰ ਚੰਦੇ ਲੈਣ ਵਾਲੀ ਇਲੈਕਟੋਰਲ ਬੌਂਡ ਵਾਲੀ ਜਿਹੜੀ ਫਾਰਮ ਸੀ ਉਹਦੇ 'ਤੇ ਸਵਾਲ ਚੁੱਕੇ ਸੀਗੇ ਤੇ ਕੋਰਟ 'ਚ ਵੀ ਲੰਬੀ ਲੜਾਈ ਲੜੀ। ਪ੍ਰਸ਼ਾਂਤ ਭੂਸ਼ਣ ਨੂੰ ਉਹਨਾਂ ਨੇ ਆਪਣਾ ਵਕੀਲ ਕੀਤਾ ਸੀਗਾ, ਕੋਮਨ ਕਾਜ਼ ਇੱਕ ਸੰਸਥਾ ਹੋਰ ਸੀਗੀ ਉਹਨੂੰ ਆਪਣੇ ਨਾਲ ਲਿਆਇਆ ਸੀ ਤੇ ਇਲੈਕਟੋਰਲ ਬੌਂਡ ਨੂੰ ਇਲੀਗਲ ਘੋਸ਼ਿਤ ਕਰਾਇਆ ਸੁਪਰੀਮ ਕੋਰਟ ਤੋਂ। ਬੇਸਿਕਲੀ ਇਲੈਕਟੋਰਲ ਬੌਂਡ ਇੱਕ ਇੱਦਾਂ ਦੀ ਚੀਜ਼ ਸੀਗੀ ਜਿਹਦੇ 'ਚ ਜਿਹੜੀ ਪੋਲੀਟੀਕਲ ਪਾਰਟੀਆਂ ਹੈਗੀਆਂ ਇਹ ਚੰਦਾ ਲੈ ਲੈਂਦੀਆਂ ਸੀਗੀਆਂ ਇੱਕ ਬੌਂਡ ਰਾਹੀਂ ਤੇ ਉਸ ਬੌਂਡ 'ਚ ਜਿਹੜਾ ਚੰਦਾ ਦੇਣ ਵਾਲਾ ਬੰਦਾ ਹੈਗਾ ਉਹਨੂੰ ਆਪਣੀ ਨਾ ਤਾਂ ਇਨਫੋਰਮੇਸ਼ਨ ਦੇਣੀ ਪੈਂਦੀ ਸੀਗੀ, ਨਾ ਆਪਣਾ ਨਾਂ ਡਿਸਕਲੋਜ਼ ਕਰਨਾ ਪੈਂਦਾ ਸੀ, ਕੁਛ ਨਹੀਂ ਕਰਨਾ ਪੈਂਦਾ ਸੀ। ਇਹ ਜਿਵੇਂ ਗੁਪਤ ਚੰਦਾ ਹੁੰਦਾ ਨਾ ਉਹ ਸੀਗਾ। ਤੇ ਸਵਾਲ ਇਸ ਕਰਕੇ ਖੜੇ ਹੋਏ ਕਿ 35 ਨਿੱਜੀ ਕੰਪਨੀਆਂ 'ਤੇ ਛਾਪੇਮਾਰੀ ਕੀਤੀ ਗਈ CBI ਵੱਲੋਂ ਤੇ ਜਦੋਂ ਉਹ ਛਾਪੇਮਾਰੀ ਤੋਂ ਵਿਡਰੋ ਕੀਤਾ ਗਿਆ ਤੇ ਉਹਨਾਂ ਨੂੰ ਜ਼ਮਾਨਤਾਂ ਮਿਲੀਆਂ ਉਹ 35 ਬੰਦਿਆਂ ਨੇ ਤੇ ਉਹਨਾਂ ਨੇ ਫਿਰ 365 ਕਰੋੜ ਰੁਪਏ BJP ਨੂੰ ਚੰਦਾ ਦਿੱਤਾ ਇਲੈਕਟੋਰਲ ਬੌਂਡ ਰਾਹੀਂ। ਤਾਂ ਫਿਰ ਰੌਲਾ ਪੈ ਗਿਆ ਸੀਗਾ ਤੇ ਇਸ 'ਚ ਸੁਪਰੀਮ ਕੋਰਟ 'ਚ ਫੈਸਲਾ ਪਿਛਲੇ ਦਿਨ ਹੀ ਹੋਇਆ ਸੀ, ਉਹਦੇ 'ਚ ਇਲੈਕਟੋਰਲ ਬੌਂਡ ਇਲੀਗਲ ਕਰਾਰ ਦਿੱਤੇ ਗਏ ਸੀ। ਤੇ ADR ਨੇ ਹੁਣ 2022-23 ਦੌਰਾਨ ਜਿਹੜੀ ਪਾਰਟੀਆਂ ਨੂੰ ਕਮਾਈ ਹੋਈ ਹੈ ਉਹਦਾ ਡੇਟਾ ਅੱਜ ਐਕਸਪੋਜ਼ ਕੀਤਾ। ਉਹਦੇ 'ਚ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ 6 ਟੋਟਲ ਜਿਹੜੀ ਵੱਡੀਆਂ ਪਾਰਟੀਆਂ ਹੈਗੀਆਂ ਨੈਸ਼ਨਲ ਉਹਨਾਂ ਦਾ ਸਰਵੇ ਕੀਤਾ, ਉਹਨਾਂ ਦੀ ਰਿਪੋਰਟ 'ਚ ਖੁਲਾਸਾ ਕੀਤਾ ਜਿਨ੍ਹਾਂ ਉਹਨਾਂ ਦੀ ਇਨਕਮ ਉਹਨਾਂ ਨੇ ਦੱਸੀ ਹੈ ਕਿ ਸਾਲ 2022-23 ਵਾਸਤੇ 3077 ਕਰੋੜ ਸੀ ਤੇ ਇਕੱਲੇ 2361 ਕਰੋੜ BJP ਨੂੰ ਮਿਲੇ ਸੀ, ਜਿਹੜਾ ਕਿ ਇੱਕ ਵੱਡਾ ਨੰਬਰ ਹੈ। 2361 ਕਰੋੜ 'ਚ ਇਕੱਲੀ BJP ਹੈਗੀ ਹੈ ਤੇ ਬਾਕੀ ਜਿਹੜੇ 700 ਕਰੋੜ ਬਚ ਗਏ ਉਹਨਾਂ 'ਚ ਬਾਕੀ ਪੰਜ ਵੱਡੀ ਨੈਸ਼ਨਲ ਪਾਰਟੀਆਂ ਜਿਨ੍ਹਾਂ 'ਚ ਕਾਂਗਰਸ ਵੀ ਹੈਗੀ, ਸਮਾਜਵਾਦੀ ਪਾਰਟੀ ਹੈਗੀ ਹੈ, ਲੈਫਟ ਵਾਲੇ ਨੇ ਤੇ ਉਹ ਬਾਕੀ ਸਾਰੇ 700 ਕਰੋੜ 'ਚ ਹੈਗੇ ਆ। ਤੇ ਇਹ ਤੁਸੀਂ ਹਿਸਾਬ ਲਾ ਲਓ ਕਿ BJP ਨੂੰ ਕਿੰਨਾ ਜ਼ਿਆਦਾ ਚੰਦਾ ਮਿਲਦਾ ਹੈ ਤੇ ਕਿੰਨੀ ਵੱਡੀ ਪਾਰਟੀ ਹੈ। ਤਾਂ ਇਹ ਲੀਗਲ ਹੈਗਾ ਜਿਹੜਾ ਕਿ ਉਹਨਾਂ ਨੇ ਖੁਦ ਡਿਸਕਲੋਜ਼ ਕੀਤਾ ਹੈ ਪਾਰਟੀ ਵਾਲਿਆਂ ਨੇ। ਤੇ ਜਿਹੜਾ ਇਲੀਗਲ ਜਾਂ ਫਿਰ ਬਲੈਕ ਮਨੀ ਪੋਲੀਟੀਕਲ ਪਾਰਟੀਆਂ ਕੋਲ ਹੁੰਦਾ ਉਹਦੇ ਬਾਰੇ ਤਾਂ ਕੋਈ ਹਿਸਾਬ ਕਿਤਾਬ ਹੀ ਨਹੀਂ ਹੈ। ਬਾਕੀ
ਹੁਣ ਆਪਾਂ ਗੱਲ ਕਰ ਲੈਂਦੇ ਹਾਂ ਕਿਸਾਨ ਅੰਦੋਲਨ ਬਾਰੇ। ਕਿਸਾਨ ਅੰਦੋਲਨ 'ਚ ਅੱਜ ਇੱਕ ਵੱਡੀ ਅਪਡੇਟ ਹੋਈ ਹੈ। ਕੱਲ ਰਾਤ ਨੂੰ 302 ਦੀ FIR, ਇੱਕ ਬੇਨਾਮੀ 302 ਦੀ FIR ਦਰਜ ਕੀਤੀ ਗਈ। ਜਿਹੜੇ ਸ਼ਹੀਦ ਕਿਸਾਨ ਸ਼ੁਭਕਰਨ ਸੀਗੇ ਉਹਨਾਂ ਦੇ ਪਰਿਵਾਰ ਵੱਲੋਂ ਇਹ ਸੀਗਾ ਸਾਰਾ, ਅਤੇ ਪਾਤੜਾ ਥਾਣੇ 'ਚ FIR ਦਰਜ ਹੋਈ ਹੈ। ਅਤੇ ਉਹ ਰਜਿੰਦਰਾ ਹਸਪਤਾਲ 'ਚ ਸੀਗੇ। 21 ਫਰਵਰੀ ਨੂੰ ਉਹਨਾਂ ਦੀ ਮੌਤ ਹੋਈ ਸੀ, ਅਤੇ ਹੁਣ ਅੱਜ 29 ਫਰਵਰੀ ਹੋ ਗਈ ਅਤੇ 8 ਦਿਨ ਹੋ ਗਏ ਸੀਗੇ। ਅਤੇ ਕਿਸਾਨ ਆਗੂਆਂ ਨੇ ਕਿਹਾ ਸੀਗਾ ਕਿ ਅਸੀਂ ਉਦੋਂ ਤੱਕ ਸੰਸਕਾਰ ਨਹੀਂ ਕਰਾਂਗੇ ਜਦੋਂ ਤੱਕ 302 ਦੀ FIR ਨਹੀਂ ਹੋ ਜਾਂਦੀ। ਹਾਲਾਂਕਿ FIR 'ਤੇ ਵੀ ਸਵਾਲ ਖੜੇ ਹੋ ਰਹੇ ਨੇ। ਅੱਜ ਅਸੀਂ ਉਹਨਾਂ ਦੇ ਪਿੰਡ ਬੱਲੋ ਸੀਗੇ, ਉਹਨਾਂ ਦੇ ਪਾਰਥਿਵ ਸਰੀਰ ਨੂੰ ਰਜਿੰਦਰਾ ਹਸਪਤਾਲ 'ਚੋਂ ਬੱਲੋ ਲੈ ਕੇ ਆਇਆ ਗਿਆ, ਅਤੇ ਰਸਤੇ 'ਚ ਅਸੀਂ ਦੇਖਿਆ ਕਿ ਜਿੰਨੇ ਵੀ ਪੰਜਾਬ ਦੇ ਪਿੰਡ ਪੈਂਦੇ ਸੀਗੇ ਉੱਥੇ ਲੋਕ ਖੜੇ ਸੀਗੇ ਅਤੇ ਫੂਲ ਲੈ ਕੇ ਖੜੇ ਸੀਗੇ ਅਤੇ ਫੁੱਲ ਸਿੱਟ ਰਹੇ ਸੀ ਉਹਨਾਂ ਦੀ ਡੈੱਡ ਬੋਡੀ 'ਤੇ। ਅਤੇ ਖਾਸੀ ਵੱਡੀ ਭੀੜ ਸੀਗੀ ਉੱਥੇ, ਘੱਟੋ ਘੱਟ 10,000 ਬੰਦਾ ਇਕੱਠਾ ਹੋਇਆ ਬੱਲੋ ਪਿੰਡ 'ਚ, ਅਤੇ ਅਸੀਂ ਵੀ ਸੀਗੇ। ਅਤੇ ਸ਼ਾਮ ਨੂੰ 5 ਵਜੇ ਉਹਨਾਂ ਦੇ ਬੋਡੀ ਨੂੰ ਅਗਨੀ ਦਿੱਤੀ ਗਈ ਅਤੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਉਹਨਾਂ ਦੀ ਛੋਟੀ ਭੈਣ ਸੀਗੀ, ਉਹ ਬਹੁਤ ਇਮੋਸ਼ਨਲ ਹੋ ਰੱਖੀ ਸੀ ਅਤੇ ਉਹ ਆਪਣਾ ਹੋਸ਼ ਵੀ ਭੁੱਲ ਗਈ ਸੀ, ਅਤੇ ਉਹਨੂੰ ਬਾਅਦ 'ਚ ਹਸਪਤਾਲ ਲੈ ਕੇ ਜਾਇਆ ਗਿਆ। ਪਿੰਡ ਦੇ ਸਾਰੇ ਬੰਦਿਆਂ ਦੇ ਵੀ ਅੱਖਾਂ 'ਚ ਹੰਝੂ ਸੀਗੇ ਅਤੇ ਸਾਰੇ ਕਹਿ ਰਹੇ ਸੀ ਕਿ ਮੁੰਡਾ ਬਹੁਤ ਸ਼ਰੀਫ ਸੀਗਾ, ਅਤੇ ਉਹ BKU ਸਿੱਧੂਪੁਰ ਜਥੇਬੰਦੀ ਨਾਲ ਜੁੜਿਆ ਹੋਇਆ ਸੀ। ਅਤੇ ਕਿਸਾਨ ਅੰਦੋਲਨ 2021 ਵਾਲੇ 'ਚ ਵੀ ਉਹਨੇ ਸੇਵਾ ਕੀਤੀ ਸੀ। ਹੁਣ ਵੀ ਉਹ ਲਗਾਤਾਰ ਕਿਸਾਨਾਂ ਦੀ ਸੇਵਾ ਕਰ ਰਿਹਾ ਸੀ, ਅਤੇ ਉਹ ਨੌਜਵਾਨ ਕਿਸਾਨ ਦੀ